अस्सलाम वालेकुम दोस्तों, ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਐਸੀ ਖਬਰ ਤੇ ਜਿਹੜੀ ਲੱਖਾਂ ਪਾਕਿਸਤਾਨੀ, ਭਾਰਤੀ, ਬੰਗਲਾਦੇਸ਼ੀ ਤੇ ਅਰਬ ਮੁਲਕਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਲਈ ਬਹੁਤ ਅਹਿਮ ਹੈ। ਤੁਸੀਂ ਸ਼ਾਇਦ ਸੁਣਿਆ ਹੋਵੇ ਕਿ ਸਾਊਦੀ ਅਰਬ ਨੇ ਕਫੀਲ ਦੀ ਸ਼ਰਤ ਖਤਮ ਕਰ ਦਿੱਤੀ ਹੈ, ਪਰ ਸਵਾਲ ਹੈ ਕਿ ਇਹ ਖਬਰ ਮੁਕੰਮਲ ਸੱਚ ਹੈ ਜਾਂ ਸਿਰਫ ਅੱਧੀ ਹਕੀਕਤ। ਆਓ ਅੱਜ ਅਸੀਂ ਤੁਹਾਨੂੰ ਦਸੀਏ ਪੂਰੀ ਤਫਸੀਲ ਸਾਦਾ ਤੇ ਸਾਫ਼ ਲਫ਼ਜ਼ਾਂ ਦੇ ਵਿੱਚ। ਨਾਜ਼ਰੀਨ, ਕਫੀਲ ਜਾਂ ਕਫਾਲਤ ਨਿਜ਼ਾਮ ਸਾਊਦੀ ਅਰਬ ਵਿੱਚ ਕਈ ਦਹਾਈਆਂ ਤੋਂ ਚੱਲਦਾ ਆ ਰਿਹਾ ਸੀ। ਇਸ ਨਿਜ਼ਾਮ ਦੇ ਤਹਿਤ ਹਰ ਗੈਰ ਮੁਲਕੀ ਵਰਕਰ ਯਾਨੀ ਪਾਕਿਸਤਾਨੀ, ਭਾਰਤੀ, ਫਿਲਪੀਨੀ ਵਗੈਰਾ ਦਾ ਵੀਜ਼ਾ, ਰਹਾਇਸ਼ ਤੇ ਕੰਮ ਕਰਨ ਦਾ ਹੱਕ ਇੱਕ ਕਫੀਲ ਯਾਨੀ ਸਪਾਂਸਰ ਦੇ ਹੱਥ ਵਿੱਚ ਹੁੰਦਾ ਸੀ। ਕਫੀਲ ਦਾ ਮਤਲਬ ਹੈ ਜ਼ਿੰਮੇਦਾਰ, ਪਰ ਹਕੀਕਤ ਵਿੱਚ ਇਹ ਜ਼ਿੰਮੇਦਾਰੀ ਅਕਸਰ ਕਾਬੂ ਵਿੱਚ ਬਦਲ ਜਾਂਦੀ ਸੀ। ਕਫੀਲ ਦੀ ਇਜਾਜ਼ਤ ਤੋਂ ਬਗੈਰ ਵਰਕਰ ਨੌਕਰੀ ਨਹੀਂ ਬਦਲ ਸਕਦਾ ਸੀ, ਮੁਲਕ ਨਹੀਂ ਛੱਡ ਸਕਦਾ ਸੀ, ਅਕਾਮਾ ਰਹਾਇਸ਼ ਕਾਰਡ ਤਜਦੀਦ ਨਹੀਂ ਕਰਾ ਸਕਦਾ ਸੀ। ਕਈਆਂ ਵਰਕਰਾਂ ਦੇ ਨਾਲ ਜ਼ਿਆਦਤੀਆਂ ਹੁੰਦੀਆਂ ਸੀ, ਪਾਸਪੋਰਟ ਜ਼ਬਤ ਕਰ ਲਿਆ ਜਾਂਦਾ ਸੀ, ਤਨਖਾਹ ਲੇਟ ਦੇਣਾ ਜਾਂ ਜਬਰਨ ਕੰਮ ਕਰਵਾਉਣਾ। 2020 ਵਿੱਚ ਸਾਊਦੀ ਵਜ਼ਾਰਤ ਇਨਸਾਨੀ ਵਸਾਇਲ ਨੇ ਸਮਾਜੀ ਤਰੱਕੀ ਨੂੰ ਇੱਕ ਨਵਾਂ ਮਨਸੂਬਾ ਸ਼ੁਰੂ ਕੀਤਾ, ਲੇਬਰ ਰਿਫਾਰਮ ਇੰਸਟੀਟਿਊਟ। ਇਹ ਪ੍ਰੋਗਰਾਮ 14 ਮਾਰਚ 2021 ਤੋਂ ਲਾਗੂ ਕੀਤਾ ਗਿਆ। ਇਸ ਦਾ ਮਕਸਦ ਸੀ ਗੈਰ ਮੁਲਕੀ ਵਰਕਰਜ਼ ਨੂੰ ਜ਼ਿਆਦਾ ਆਜ਼ਾਦੀ ਤੇ ਤਹਫੁਜ਼ ਦਿੱਤਾ ਜਾਵੇ। ਨਾਜ਼ਰੀਨ, ਹੁਣ ਵਰਕਰ ਮੁਆਹਦੇ ਦੀ ਮੁੱਦਤ ਮੁਕੰਮਲ ਹੋਣ ਤੋਂ ਬਾਅਦ ਬਗੈਰ ਕਫੀਲ ਦੀ ਇਜਾਜ਼ਤ ਤੋਂ ਨੌਕਰੀ ਬਦਲ ਸਕਦਾ ਹੈ। ਅਗਰ ਨਵਾਂ ਮੁਆਹਦਾ ਬਣ ਜਾਏ ਤੇ ਪਿਛਲੇ ਕਫੀਲ ਨੂੰ ਸਿਰਫ ਇਤਲਾਹ ਦਿੱਤੀ ਜਾਂਦੀ ਹੈ, ਇਜਾਜ਼ਤ ਨਹੀਂ ਮੰਗਣੀ ਪੈਂਦੀ। ਪਹਿਲਾਂ ਵਰਕਰ ਨੂੰ ਬਾਹਰ ਜਾਣ ਲਈ ਕਫੀਲ ਦਾ ਦਸਤਖਤ ਤੇ ਇਜਾਜ਼ਤ ਜ਼ਰੂਰੀ ਸੀ। ਹੁਣ ਵਰਕਰ ਨੂੰ ਖੁਦ ਖਰੂਜ ਲਈ ਦਰਖਾਸਤ ਦੇ ਸਕਦਾ ਹੈ। ਹਕੂਮਤ ਖੁਦ ਇਜਾਜ਼ਤ ਦਿੰਦੀ ਹੈ, ਕਫੀਲ ਸਿਰਫ ਇਤਲਾਹ ਵਿੱਚ ਰਹਿੰਦਾ ਹੈ। ਸਾਰੇ ਮੁਆਹਦੇ ਦੀ ਇਜਾਜ਼ਤਨਾਮੇ ਹੁਣ ਆਨਲਾਈਨ ਪੋਰਟਲ ਉੱਤੇ ਦਰਜ ਹੁੰਦੇ ਨੇ। ਇਸ ਨਾਲ ਕਾਗਜ਼ੀ ਧੋਖੇ ਤੇ ਜ਼ਿਆਦਤੀਆਂ ਵਿੱਚ ਕਾਫੀ ਕਮੀ ਆਈ ਹੈ। ਵਰਕਰ ਨੂੰ ਆਪਣੇ ਹਕੂਕ ਦਾ ਰਿਕਾਰਡ ਵੀ ਆਸਾਨੀ ਨਾਲ ਮਿਲਦਾ ਹੈ। ਹੁਣ ਕਫੀਲ ਵਰਕਰ ਉੱਤੇ ਮੁਕੰਮਲ ਕਾਬੂ ਨਹੀਂ ਰਹਿ ਸਕਦਾ, ਉਹ ਵਰਕਰ ਦੀ ਹਰਕਤ ਰੋਕ ਨਹੀਂ ਸਕਦਾ। ਜੇ ਵਰਕਰ ਦਾ ਮੁਆਹਦਾ ਖਤਮ ਹੋ ਚੁੱਕਿਆ ਹੋਵੇ, ਸਿਰਫ ਖਾਸ ਹਾਲਾਤ ਵਿੱਚ ਕਫੀਲ ਇਤਰਾਜ਼ ਕਰ ਸਕਦਾ ਹੈ, ਜਿਵੇਂ ਜੁਰਮਾਨਾ ਜਾਂ ਬਕਿਆ ਰਕਮ ਦੀ ਸੂਰਤ ਵਿੱਚ। ਨਾਜ਼ਰੀਨ, ਕੁਝ ਲੋਕ ਸਮਝਦੇ ਨੇ ਕਿ ਕਫੀਲ ਦਾ ਨਿਜ਼ਾਮ ਮੁਕੰਮਲ ਖਤਮ ਹੋ ਗਿਆ, ਪਰ ਇਹ ਪੂਰੀ ਤਰ੍ਹਾਂ ਦਰੁਸਤ ਨਹੀਂ। ਘਰੇਲੂ ਮੁਲਾਜ਼ਮੀਨ, ਡਰਾਈਵਰ, ਮਾਲੀ ਤੇ ਜ਼ਰਈ ਮਜ਼ਦੂਰ ਅੱਜ ਵੀ ਪੁਰਾਣੇ ਕਫਾਲਤੀ ਨਿਜ਼ਾਮ ਦੇ ਵਿੱਚ ਆਉਂਦੇ ਨੇ। ਕੁਝ ਕਫੀਲ ਅਜੇ ਵੀ ਕਾਨੂੰਨੀ ਕਮਜ਼ੋਰੀ ਦਾ ਫਾਇਦਾ ਲੈ ਕੇ ਵਰਕਰ ਨੂੰ ਕਾਬੂ ਵਿੱਚ ਰੱਖਣ ਦੀ ਕੋਸ਼ਿਸ਼ ਕਰਦੇ ਨੇ। ਇਨਸਾਨੀ ਹਕੂਕ ਦੀਆਂ ਤਨਜ਼ੀਮਾਂ ਦਾ ਕਹਿਣਾ ਹੈ ਕਿ ਇਸਲਾਹਾਤ ਦਾ ਨਿਜ਼ਾਮ ਹੁਣ ਵੀ ਮੁਕੰਮਲ ਨਹੀਂ ਹੋਇਆ। ਸਾਊਦੀ ਅਰਬ ਨੇ 2025 ਵਿੱਚ ਕੌਮੀ ਪਾਲਿਸੀ ਬਰਾਏ ਖਾਤਮਾ ਜਬਰੀ ਮੁਸ਼ੱਕਤ ਮਨਜ਼ੂਰ ਕੀਤੀ ਹੈ। ਮਕਸਦ ਹੈ ਕਿ ਵਰਕਰਜ਼ ਉੱਤੇ ਦਬਾਅ ਤੇ ਇਸਤਹਿਸਾਲ ਖਤਮ ਕੀਤਾ ਜਾਵੇ। ਹਕੂਮਤ ਨੇ ਅਕਾਮਾ ਸਿਸਟਮ ਤੇ ਵਰਕ ਪਰਮਿਟ ਨੂੰ ਹੋਰ ਸ਼ਫਾਫ ਬਣਾਉਣ ਦਾ ਵਾਅਦਾ ਕੀਤਾ ਹੈ। ਬੈਨ ਅਲ-ਕਵਾਮੀ ਅਦਾਰੇ ਜਿਵੇਂ ILO ਨਾਲ ਤਾਅਮਨ ਵੀ ਸ਼ੁਰੂ ਹੋ ਚੁੱਕਿਆ ਹੈ। ਨਾਜ਼ਰੀਨ, ਇਹ ਇਸਲਾਹਾਤ ਨਾਲ ਵਰਕਰ ਨੂੰ ਜ਼ਿਆਦਾ ਹਰਕਤ ਦੀ ਆਜ਼ਾਦੀ ਮਿਲੀ ਹੈ। ਨੌਕਰੀ ਬਦਲਣਾ ਕਾਨੂੰਨੀ ਤੇ ਮਹਿਫੂਜ਼ ਹੋ ਗਿਆ। ਕਫੀਲ ਦਾ ਅਖਤਿਆਰ ਕਮ ਹੋਇਆ, ਹਕੂਮਤ ਦਾ ਕੰਟਰੋਲ ਵਧਿਆ। ਵਰਕਰ ਨੂੰ ਆਨਲਾਈਨ ਸ਼ਿਕਾਇਤਾਂ ਤੇ ਦਰਖਾਸਤ ਦਾ ਅਖਤਿਆਰ ਮਿਲ ਗਿਆ ਹੈ, ਪਰ ਇਹ ਜ਼ਰੂਰੀ ਹੈ ਕਿ ਵਰਕਰ ਕਾਨੂੰਨ ਨੂੰ ਸਮਝਣ ਤੇ ਆਪਣੇ ਹੱਕ ਦਾ ਇਸਤੇਮਾਲ ਕਰਨਾ ਸਿੱਖਣ। ਨਾਜ਼ਰੀਨ, ਸਾਊਦੀ ਅਰਬ ਦਾ ਇਹ ਕਦਮ ਯਕੀਨਨ ਇੱਕ ਮੁਸਬਤ ਤਬਦੀਲੀ ਹੈ, ਪਰ ਇਹ ਸਫ਼ਰ ਅਜੇ ਮੁਕੰਮਲ ਨਹੀਂ। ਅਸਲ ਮਕਸਦ ਹੈ ਕਿ ਹਰ ਵਰਕਰ, ਚਾਹੇ ਉਹ ਪਾਕਿਸਤਾਨੀ ਹੋਵੇ, ਭਾਰਤੀ ਹੋਵੇ ਜਾਂ ਕਿਸੇ ਵੀ ਮੁਲਕ ਦਾ, ਇਨਸਾਫ, ਇੱਜ਼ਤ ਤੇ ਆਜ਼ਾਦੀ ਨਾਲ ਕੰਮ ਕਰ ਸਕੇ। ਤੁਹਾਡਾ ਕੀ ਖਿਆਲ ਹੈ ਕਿ ਸਾਊਦੀ ਹਕੂਮਤ ਦਾ ਇਹ ਕਦਮ ਕਾਫੀ ਹੈ ਜਾਂ ਹੋਰ ਤਬਦੀਲੀ ਦੀ ਲੋੜ ਹੈ? ਥੱਲੇ ਕਮੈਂਟ ਵਿੱਚ ਜ਼ਰੂਰ ਦੱਸੋ ਤੇ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਰਨਾ ਨਾ ਭੁੱਲਣਾ। ਆਪਣੇ ਮੇਜ਼ਬਾਨ ਆਮਰ ਇਸਖੇਰਾ ਨੂੰ ਇਜਾਜ਼ਤ ਦਿਓ। ਅਗਲੀ ਵੀਡੀਓ 'ਚ ਫੇਰ ਮਿਲਾਂਗੇ। ਰੱਬ ਰਾਖਾ।